वाहिगुरू जी का खालसा वाहिगुरू जी की फतेह। अस्सलाम वालेकुम आदाब वर्ज मैं हाँ तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਅਕਲਮੰਦ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 23 जुलाई 2020 8 सावन नानक शाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜੋ ਆਪਣੇ ਪਹਿਲੇ ਸੈਗਮੈਂਟ ਦੇ ਵਿੱਚ ਪਹਿਲਾ ਜੋ ਅਹਿਮ ਇਸ਼ੂ ਹੈ ਉਸ ਬਾਰੇ ਤੁਹਾਨੂੰ ਦੱਸਦੀ ਹੈ ਹਮੇਸ਼ਾ ਤਰ੍ਹਾਂ ਕਿ ਕਿਸ ਤਰ੍ਹਾਂ ਜੋ ਕਰੋਨਾ ਕਹਿਰ ਉਸੇ ਤਰ੍ਹਾਂ ਹੀ ਜਾਰੀ ਹੈ। ਸੋ ਕਿੰਨੀਆਂ ਮੁਸੀਬਤਾਂ ਦੇ ਵਿੱਚੋਂ ਜਿਹੜੇ ਸਾਰੇ ਵਰਲਡ ਦੇ ਜੋ ਕੰਟਰੀ ਨੇ ਉਹ ਨਿਕਲ ਰਹੇ ਨੇ ਔਰ ਜਿਸ ਤਰ੍ਹਾਂ ਕਿ ਨਫ਼ਰਤ ਭਰੀ ਜੋ ਹਿੰਦੂ ਤਵੀ ਵਿਚਾਰਧਾਰਾ ਦੇ ਅਲੰਬਰਦਾਰ ਕਰੋਨਾ ਕ੍ਰਾਈਸਿਸ ਦੇ ਬਾਵਜੂਦ ਵੀ ਜੋ ਹੈ ਸ਼ਰਾਰਤ ਤੋਂ ਬਾਜ ਨਹੀਂ ਆ ਰਹੇ ਔਰ ਮੋਦੀ ਸਰਕਾਰ ਨੇ 5 ਅਗਸਤ ਨੂੰ ਅਯੋਧਿਆ ਦੇ ਵਿੱਚ ਰਾਮ ਮੰਦਿਰ ਬਣਾਉਣ ਦਾ ਜੋ ਨੀਂਹ ਪੱਥਰ ਹੈ ਉਹ ਰੱਖਣ ਦਾ ਐਲਾਨ ਕੀਤਾ ਹੈ ਔਰ ਜਿਸ ਦੇ ਵਿੱਚ ਜੋ ਸਾਰੇ ਸੂਬਿਆਂ ਦੇ ਜੋ ਮੁੱਖ ਮੰਤਰੀ ਨੇ ਉਹਨਾਂ ਨੂੰ ਸੱਦਾ ਪੱਤਰ ਵੀ ਉਹਨਾਂ ਨੇ ਭੇਜਿਆ। ਸੋ ਵਿਊਅਰਸ ਯਾਦ ਰਹੇ ਕਿ 5 ਅਗਸਤ ਵਾਲੇ ਦਿਨ ਹੀ ਇੱਕ ਸਾਲ ਪਹਿਲਾਂ ਆਰਟੀਕਲ 370 ਖਤਮ ਕਰਕੇ ਜੋ ਜੰਮੂ ਕਸ਼ਮੀਰ ਸਟੇਟ ਦੀ ਜਿਹੜੀ ਹੋਂਦ ਸੀ ਉਸ ਨੂੰ ਹੀ ਖਤਮ ਕਰ ਦਿੱਤਾ ਗਿਆ ਸੀ ਔਰ ਮੰਦਿਰ ਲਈ 5 ਅਗਸਤ ਦਾ ਜੋ ਦਿਨ ਚੁਣਨਾ ਉਹ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕਿ ਮੁਸਲਮਾਨਾਂ ਤੇ ਕਸ਼ਮੀਰੀਆਂ ਦੇ ਜ਼ਖਮਾਂ ਤੇ ਲੂਣ ਝੜਕਣਾ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਕਰੋਨਾ ਅਪਡੇਟ ਬਾਰੇ ਵੀ ਆਪਾਂ ਡਾਕਟਰ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਜੀ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ ਇਹ ਇੱਕ ਬੜਾ ਅਹਿਮ ਇਸ਼ੂ ਹੈ ਜੀ। ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਉਹਨਾਂ ਸਾਰੇ ਹੀ ਆਪਣੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦਾ ਜਿਹੜੇ ਸਾਡੇ ਲਈ ਕਮੈਂਟ ਵੀ ਲਿਖਦੇ ਨੇ, ਬੜੇ ਸ਼ੌਕ ਨਾਲ ਪ੍ਰੋਗਰਾਮ ਦੇਖਦੇ ਨੇ, ਉਹਨਾਂ ਦੇ ਅੱਡ-ਅੱਡ ਸੁਝਾਅ ਵੀ ਹੁੰਦੇ ਨੇ ਔਰ ਸਾਡੇ ਦੁਆਵਾਂ ਵੀ ਹੁੰਦੀਆਂ ਨੇ। ਦੁਆਵਾਂ ਤਾਂ ਹੈ ਹੀ ਹੈ ਹਾਂਜੀ ਔਰ ਨਾਲ ਦੀ ਨਾਲ ਬਹੁਤ ਸਾਰੇ ਜਿਹੜੇ ਆਪੋ ਆਪਣੇ ਫੀਲਡਸ ਦੇ ਐਕਸਪਰਟਸ ਨੇ ਜਿਵੇਂ ਖਾਸ ਤੌਰ ਤੇ ਮਿਲਟਰੀ ਆਫੀਸਰਸ ਜਿਨ੍ਹਾਂ ਨੇ ਸਾਨੂੰ ਐਨਰਿਚ ਕੀਤਾ ਆਪਣੇ ਗਿਆਨ ਦੇ ਨਾਲ ਔਰ ਉਹਨਾਂ ਦਾ ਵੀ ਸ਼ੁਕਰੀਆ। ਹਾਲਾਂਕਿ ਇਹ ਠੀਕ ਹੈ ਵੀ ਸਾਡੀ ਕੋਈ ਫੌਜੀ ਬੈਕਗ੍ਰਾਉਂਡ ਨਹੀਂ ਹੈ ਔਰ ਉੱਥੋਂ ਦੇ ਇਸ਼ੂਜ਼ ਬਾਰੇ ਵੀ ਅਸੀਂ ਸ਼ਾਇਦ ਨਾ ਸਮਝਦੇ ਹੋਏ ਲੇਕਿਨ ਹਰ ਚੀਜ਼ ਹਰ ਇੱਕ ਲਈ ਨਹੀਂ ਹੁੰਦੀ। ਕੁਝ ਚੀਜ਼ਾਂ ਐਗਜ਼ੀਬਿਸ਼ਨਿਸਟ ਐਂਗਲ ਤੋਂ ਵੀ ਹੁੰਦੀਆਂ ਨੇ, ਉਹਨਾਂ ਦਾ ਵੀ ਅਸੀਂ ਨੋਟਿਸ ਲੈਂਦੇ ਹਾਂ ਕਿਉਂਕਿ ਜਦੋਂ ਅਸੀਂ ਜਿਨ੍ਹਾਂ ਵਿਊਅਰਸ ਨੂੰ ਅਸੀਂ ਇਹ ਮੈਸੇਜ ਦਿੰਦੇ ਹਾਂ ਉਹਨਾਂ 'ਚ ਹਰ ਕੈਟਾਗਰੀ ਦੇ ਲੋਕ ਸ਼ਾਮਲ ਨੇ। ਉਹਦੇ 'ਚ ਸਾਡੇ ਆਪਣੇ ਵੀ ਨੇ ਜਿਹੜੇ ਬਹੁਤ ਸਾਰੇ ਹਿੰਦੂਤਵੀ ਪ੍ਰੋਪੇਗੈਂਡੇ ਦਾ ਸ਼ਿਕਾਰ ਨੇ। ਉਹਨਾਂ ਨੇ ਜਿਸ ਕਿਸਮ ਦਾ ਹਿੰਦੂਤਵੀ ਮੀਡੀਆ ਬਚਪਨ ਤੋਂ ਜਾਂ ਉਹਨਾਂ ਦੀਆਂ ਟੈਕਸਟ ਬੁੱਕਸ ਤੋਂ ਲੈ ਕੇ ਜਿਹੜੀ ਗੱਲ ਸ਼ੁਰੂ ਕੀਤੀ ਹੁੰਦੀ ਹੈ ਔਰ ਕੁਝ ਵਾਰ ਔਰ ਕੁਝ ਮੌਕਿਆਂ ਤੇ ਆਪੋਜ਼ਿਟ ਸਾਈਡ ਨੂੰ ਥੋੜਾ ਜਿਹਾ ਲਾਰਜ ਕਰਕੇ ਦੱਸਣਾ ਵੀ ਇੱਕ ਇੰਪੋਰਟੈਂਟ ਪਾਰਟ ਹੁੰਦਾ ਹੈ ਤਾਂ ਕਿ ਉਹਨਾਂ ਦੇ ਵੀ ਜਿਹੜੇ ਦਿਮਾਗ ਉਹ ਟਿਕਾਣੇ ਰਹਿਣ। ਕੁਝ ਵੀਰਾਂ ਨੇ ਜਿਵੇਂ ਇੱਕ ਵੀਰ ਨੇ ਸੁਜੈਸਟ ਕੀਤਾ ਕਿ ਤੁਸੀਂ ਕੁਰਤਾ ਪਜਾਮਾ ਪਾ ਕੇ ਪ੍ਰੋਗਰਾਮ ਕਰੋ। ਹਾਲਾਂਕਿ ਮੈਂ ਸਮਝਦਾ ਵੀ ਉਹਨਾਂ ਨੇ ਪੰਜਾਬੀ ਸਪਿਰਿਟ ਦੀ ਗੱਲ ਕੀਤੀ ਹੈ ਪਰ ਮੈਂ ਇਹ ਮਹਿਸੂਸ ਕਰਦਾ ਕਿ ਬਹੁਤ ਵਾਰ ਪੰਜਾਬ ਦੇ ਮਾਹੌਲ 'ਚ ਹੁੰਦਿਆਂ ਜਿੱਥੇ ਗਰਮੀ ਜਿਹੜੀ ਹੈ ਉਹ ਸਿਖਰਾਂ ਦੀ ਹੁੰਦੀ ਹੈ ਉੱਥੇ ਸ਼ਾਇਦ
ਟਾਈ ਸੂਟ ਸੂਟੇਬਲ ਵੀ ਨਹੀਂ ਹੈ ਉੱਥੋਂ ਦੇ ਪਹਿਰਾਵੇ ਦਾ, ਪਰ ਇੱਥੇ ਸਾਨੂੰ ਕਈ ਗੱਲਾਂ ਦਾ ਹੀ ਧਿਆਨ ਰੱਖਣਾ ਪੈਂਦਾ ਹੈ। ਜ਼ਾਹਰ ਹੈ ਜਦੋਂ ਅਸੀਂ ਕਦੇ ਆਪਣੀ ਧਰਤੀ ਵੱਲ ਮੁੜੇ, ਉਸ ਪੰਜਾਬ ਦੀ ਧਰਤੀ ਵੱਲ, ਤੇ ਜ਼ਰੂਰ ਅਸੀਂ ਉਹਨਾਂ ਦੀ ਇਹ ਫਰਮਾਇਸ਼ ਵੀ ਪੂਰੀ ਕਰਾਂਗੇ। ਇਸੇ ਤਰ੍ਹਾਂ ਕੁਝ ਵੀਰਾਂ ਨੂੰ ਇਹ ਵੀ ਲੱਗਦਾ ਹੈ ਕਿ ਵੀ 5 ਦਿਨ ਥੋੜੇ ਨੇ, ਉਹ ਵਾਰ-ਵਾਰ 7 ਦਿਨ ਦੀ ਗੱਲ ਕਰਦੇ ਨੇ। ਮੈਂ ਸਮਝਦਾ ਵੀ ਇੱਕ ਗੱਲ ਦਾ ਧਿਆਨ ਰਹੇ ਵੀ ਇਹ 1.5 ਘੰਟੇ ਦਾ ਪ੍ਰੋਗਰਾਮ ਪ੍ਰੋਡਿਊਸ ਕਰਨ ਦੇ ਲਈ ਸਾਡੇ 5 ਬੰਦੇ ਟੀਮ ਦੇ ਔਨ ਟੋ ਹੁੰਦੇ ਨੇ। ਉਸ ਦੇ ਵਿੱਚ ਜਿਹੜਾ ਫੁੱਲ ਸਾਡਾ ਸਟੂਡੀਓ ਹੈ, ਟੈਕਨੀਕਲ ਟੀਮ ਹੈ, ਫੋਕਸਿੰਗ ਦੇ ਉੱਤੇ ਹੈ, ਔਰ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਉਹਨੂੰ ਨਾਲ ਦੀ ਨਾਲ ਚਲਾਉਣਾ ਉਹ ਵੀ ਨੇ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਉਹਨਾਂ ਦੇ ਨਾਲ ਵੀ ਜ਼ਿਆਦਤੀ ਹੋਏਗੀ ਕਿ ਜੇ ਅਸੀਂ ਉਹਨਾਂ ਨੂੰ ਵੀਕਐਂਡ ਆਫ ਨਾ ਦਈਏ, ਜੇ ਤੁਹਾਡੇ ਤੋਂ ਮਾਫੀ ਮੰਗ ਵੀ ਲਈਏ, ਤੁਹਾਨੂੰ ਆਉਣ ਲਈ ਕਹਿ ਵੀ ਦਈਏ ਸਟੂਡੀਓ। ਸੋ ਮੈਂ ਸਮਝਦਾ, ਪਰ ਫਿਰ ਵੀ ਅਸੀਂ ਇਹ ਆਪਸ਼ਨ ਹਮੇਸ਼ਾ ਓਪਨ ਰੱਖੀ ਹੋਈ ਹੈ ਕਿ ਜਦੋਂ ਵੀ ਕੋਈ ਐਸੀ ਐਮਰਜੈਂਸੀ ਸਿਚੁਏਸ਼ਨ ਹੋਈ ਜਿਹਦੇ ਤੇ ਸਾਨੂੰ ਲੱਗਾ ਕਿ ਸਾਡਾ ਇਮੀਡੀਏਟ ਕਮੈਂਟ ਕਰਨਾ ਬਣਦਾ ਹੈ, ਉਦੋਂ ਅਸੀਂ ਐਮਰਜੈਂਸੀ ਸਮਨ ਵੀ ਕਰ ਸਕਦੇ ਹਾਂ ਆਪਣੀ ਟੀਮ ਨੂੰ। ਲੇਕਿਨ ਮੈਂ ਸਮਝਦਾ ਹਾਂ ਕਿ ਭਾਈ ਜਿੰਨਾ ਕੁ ਅਸੀਂ ਬੈਸਟ ਦੇ ਸਕਦੇ ਹਾਂ, ਕੋਸ਼ਿਸ਼ ਕਰਦੇ ਹਾਂ। ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਕਈਆਂ ਨੂੰ, ਕਈ ਵੀਰਾਂ ਨੂੰ ਹਰ ਇੱਕ ਦਾ ਇੱਕ ਆਪਣਾ ਪਰਸਪੈਕਟਿਵ ਹੁੰਦਾ ਹੈ, ਔਰ ਇਹ ਵੀ ਨਹੀਂ ਐਕਸਪੈਕਟ ਕਰਨਾ ਚਾਹੀਦਾ ਕਿ ਸਿਰਫ ਉਹਨਾਂ ਦੇ ਪਰਸਪੈਕਟਿਵ ਨੂੰ ਹੀ ਦੇਖਿਆ ਜਾਏ। ਜਿਵੇਂ ਮੈਨੂੰ ਕਦੇ ਭੁਲੇਖਾ ਨਹੀਂ ਹੁੰਦਾ ਕਿ ਜੋ ਕੁਝ ਮੈਂ ਕਹਿੰਦਾ ਮੇਰਾ ਇੱਕ ਪਰਸਪੈਕਟਿਵ ਹੈ, ਇੱਕ ਦੇਖਣ ਦਾ ਅੰਦਾਜ਼ ਹੈ, ਜ਼ਰੂਰੀ ਨਹੀਂ ਹਰ ਗੱਲ ਠੀਕ ਹੋਏ। ਔਰ ਕੁਝ ਚੀਜ਼ਾਂ ਜਿਵੇਂ ਮੈਂ ਹਮੇਸ਼ਾ ਕਹਿੰਦਾ ਵੀ ਮੇਰੇ ਲਈ ਵੀ ਸਿੱਖਣ ਵਾਲੀਆਂ ਹੁੰਦੀਆਂ। ਕੱਲ ਜਦੋਂ ਬਾਬਾ ਫਰੀਦ ਜੀ ਦਾ ਅਸੀਂ ਇਹ ਸ਼ਲੋਕ ਵਿਚਾਰਿਆ ਕਿ ਜਿਹਦੇ 'ਚ ਅਸੀਂ ਕੁੰਨੇ ਹੇਠ ਜਲਾਈਆ ਦੀ ਗੱਲ ਕਰਦੇ ਹਾਂ, ਕੁੰਨੀ ਲਫ਼ਜ਼ ਬਾਰੇ ਮੈਂ ਕਿਹਾ ਕਿਉਂਕਿ ਮੈਂ ਇੱਕ ਕਸ਼ਮੀਰੀ ਬੀਬੀ ਦੇ ਮੂੰਹ ਤੋਂ ਸੁਣਿਆ ਹੋਇਆ ਸੀ ਜਿਨ੍ਹਾਂ ਨੇ ਉਹਨਾਂ ਨੂੰ ਕਿਹਾ ਕਿ ਵੀ ਅਸੀਂ ਸਾਗ ਕੁੰਨੀ 'ਚ ਹੀ ਬਣਾਉਂਦੇ ਹਾਂ, ਤਾਂ ਮੈਨੂੰ ਲੱਗਾ ਵੀ ਸ਼ਾਇਦ ਇਹ ਕਸ਼ਮੀਰੀ ਜ਼ਬਾਨ ਦਾ ਸ਼ਬਦ ਹੀ ਹੋਏ। ਲੇਕਿਨ ਉਹਨਾਂ ਨੇ ਇਹ ਸਾਨੂੰ ਐਨਰਿਚ ਕੀਤਾ ਹੈ ਕਿ ਇਹ ਸਰਾਇਕੀ ਜ਼ਬਾਨ ਦਾ ਲਫ਼ਜ਼ ਹੈ, ਔਰ ਇਹ ਮੋਰ ਸੈਂਸ ਬਣਦੀ ਹੈ ਕਿਉਂਕਿ ਅਲਟੀਮੇਟਲੀ ਜਦੋਂ ਅਸੀਂ ਪਾਕਪਤਨ, ਮੁਲਤਾਨ ਜਾਂ ਈਵਨ ਪੋਠੋਹਾਰ ਤੋਂ ਅਬਵ ਜਾ ਕੇ ਸਾਰਾ ਦੇਖਦੇ ਹਾਂ ਤੇ ਇਹ ਹੈ ਤਾਂ ਪੰਜਾਬੀ ਹੈ, ਪੰਜਾਬੀ ਜ਼ਬਾਨ ਦਾ। ਜਿਵੇਂ ਜੇ ਅਸੀਂ ਪੋਠੋਹਾਰੀ ਡਾਇਲੈਕਟ ਦੇਖੀਏ ਤੇ ਉਸ ਦੇ ਵਿੱਚ ਵੀ ਜਿਹਨੂੰ ਅੱਜ ਸਰਾਇਕੀ ਕਰਕੇ, ਕਿਉਂਕਿ ਉਹਨਾਂ ਦੀ ਸੈਂਸਸ ਹੁਣ ਐਜ਼ ਏ ਸਰਾਇਕੀ ਉਹਨੂੰ ਮਾਨਤਾ ਹੈ, ਤੇ ਉਸ ਦੇ ਲਫ਼ਜ਼ ਨੇ। ਇਧਰੋਂ ਜੇ ਅਸੀਂ ਆਂਦੇ ਜਾਈਏ ਇਸ ਪਾਸੇ ਨੂੰ ਤਾਂ ਕਸ਼ਮੀਰ ਦੇ ਵਿੱਚ ਵੀ ਜਿਵੇਂ ਮੀਰਪੁਰੀ ਜ਼ਬਾਨ ਹੈ ਜਾਂ ਪੁੰਛੀ ਡਾਇਲੈਕਟ ਹੈ, ਪੁੰਛੀ ਡਾਇਲੈਕਟ ਦੇ ਵਿੱਚ ਬਹੁਤ ਸਾਰੇ ਜਿਹੜੇ ਲਫ਼ਜ਼ ਨੇ ਉਹ ਕਾਮਨ ਇਧਰ ਪੋਠੋਹਾਰ ਔਰ ਦੂਸਰੇ ਦੇ ਪੋਠੋਹਾਰੀ ਦੇ ਨੇ। ਫਿਰ ਜੇ ਤੁਸੀਂ ਈਵਨ ਜੰਮੂ ਦੀ ਡੋਗਰੀ ਦੇਖਦੇ ਹੋ, ਡੋਗਰੀ ਡਾਇਲੈਕਟ ਜਿਹੜੇ ਜਿਹਨੂੰ ਪੰਜਾਬੀ ਦਾ ਡਾਇਲੈਕਟ ਹੀ ਮੰਨਿਆ ਜਾਂਦਾ ਹੈ, ਤੇ ਉਸ ਦੇ ਵਿੱਚ ਬਹੁਤ ਸਾਰੇ ਲਫ਼ਜ਼ ਜਿਹੜੇ ਨੇ ਪੋਠੋਹਾਰੀ, ਪੁੰਛੀ ਔਰ ਫਿਰ ਡੋਗਰੀ ਦੇ ਆਪਣੇ ਯੂਨੀਕ ਲਫ਼ਜ਼ ਵੀ ਨੇ, ਕਿਉਂਕਿ ਇਹ ਸਾਰੀ ਹਿਲ ਬੈਲਟ ਜਿਹੜੀ ਹੈ ਫਿਰ ਕਾਂਗੜੇ ਤੱਕ ਜਾਂਦੀ ਹੈ। ਤੇ ਜੇ ਤੁਸੀਂ ਕਾਂਗੜੇ ਦੀ ਪਹਾੜੀ ਦੇਖਦੇ ਹੋ ਜਿੱਥੇ ਮਿੰਜੋ, ਤਿੰਜੋ, ਅਸਾਂ, ਤੁਸਾਂ ਇਹ ਸਾਰੇ ਲਫ਼ਜ਼ ਨੇ, ਤੇ ਤੁਹਾਨੂੰ ਬਹੁਤ ਕੁਝ ਉਹ ਲੱਗੇਗਾ ਜਿਹੜੇ ਪੁੰਛੀ ਡਾਇਲੈਕਟ 'ਚ ਵੀ ਨੇ ਔਰ ਪੋਠੋਹਾਰੀ ਡਾਇਲੈਕਟ 'ਚ ਵੀ ਨੇ, ਜ਼ਾਹਰ ਹੈ ਸਰਾਇਕੀ 'ਚ ਵੀ ਨੇ। ਸੋ ਸਾਡੇ ਲਈ ਇਹ ਇੱਕ ਜਿਹੜਾ ਸਾਨੂੰ ਵੀ ਅਮੀਰ ਬਣਨ ਦਾ ਮੌਕਾ ਮਿਲਦਾ ਔਰ ਅਸੀਂ ਇਸ ਗੱਲ ਨੂੰ ਐਨਕਰੇਜ ਕਰਦੇ ਹਾਂ ਕਿ ਤੁਸੀਂ ਜੋ ਵੀ ਮਹਿਸੂਸ ਕਰਦੇ ਹੋ, ਔਰ ਕੋਈ ਵੀ ਜਿਵੇਂ ਅਸੀਂ ਅੱਗੇ ਵੀ ਕਿਹਾ ਸੀ ਪ੍ਰੋਗਰਾਮ ਦੇ ਫਾਰਮੈਟ ਦੇ ਵਿੱਚ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਪਾਰਟ ਅਸੀਂ ਹੋਰ ਐਡ ਕਰ ਸਕੀਏ ਤੇ ਅਸੀਂ ਇਸ ਨੂੰ ਐਪਰੀਸ਼ੀਏਟ ਕਰਾਂਗੇ। ਹੁਣ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਬੀਤੇ ਦੀ ਤਾਰੀਖ, ਇਤਿਹਾਸ ਦੇਖਦੇ ਹਾਂ, ਅੱਜ ਦਾ ਜਿਹੜਾ ਇਹ ਆਉਣ ਵਾਲੀਆਂ ਜਨਰੇਸ਼ਨਸ ਦੇ ਲਈ ਬੀਤੇ ਦਾ ਹੋਏਗਾ, ਤੇ ਤਰੀਕਾਂ ਦੀ ਇੱਕ ਅਹਿਮੀਅਤ ਹੈ। ਕੁਝ ਤਰੀਕਾਂ ਜਿਹੜੀਆਂ ਤੁਹਾਡੇ ਲਈ ਖੁਸ਼ੀ ਦਾ ਮੁਕਾਮ ਹੁੰਦਾ ਹੈ ਉਹ ਵੀ ਤੁਹਾਡੇ ਜ਼ਿਹਨ 'ਚ ਹੀ ਨਹੀਂ, ਉਹ ਕੌਮਾਂ ਦੇ ਜ਼ਿਹਨ ਦੇ ਵਿੱਚ ਉੱਕਰ ਜਾਂਦੀਆਂ। ਔਰ ਜਿਹੜੀਆਂ ਦੁੱਖ ਦੀਆਂ ਤਰੀਕਾਂ ਨੇ ਜਾਂ ਜਿਨ੍ਹਾਂ 'ਚੋਂ ਦੁੱਖ ਨਿਕਲਿਆ ਹੁੰਦਾ ਹੈ, ਪਰਸੀਕਿਊਸ਼ਨ ਨਿਕਲੀ ਹੁੰਦੀ ਹੈ, ਉਹਨਾਂ ਨੂੰ ਵੀ ਤੁਸੀਂ ਭਾਵੇਂ ਉਹ ਹੌਲਨਾਕ ਮੰਜ਼ਰ ਵਾਲੇ ਦਿਨ ਹੁੰਦੇ ਨੇ, ਪਰ ਤੁਸੀਂ ਹਮੇਸ਼ਾ ਯਾਦ ਰੱਖਦੇ ਹੋ ਉਹਨਾਂ ਨੂੰ ਕਿਉਂਕਿ ਉਹ ਤੁਹਾਡੇ ਲਈ ਇਨਸਪੀਰੇਸ਼ਨ ਵੀ ਹੁੰਦੀਆਂ ਨੇ, ਕਿਉਂਕਿ ਉਹਨਾਂ 'ਚੋਂ ਤੁਸੀਂ ਸਰਵਾਈਵ ਕਰਕੇ ਨਿਕਲਦੇ ਹੋ। ਇਸ ਲਈ ਜਦੋਂ ਅਸੀਂ ਸਿੱਖ ਕੌਮ ਦੇ ਇਤਿਹਾਸ 'ਚ ਵੀ ਗੱਲ ਕਰਦੇ ਹਾਂ ਕਿ ਭਾਈ ਅਸੀਂ ਬੀਤੇ 'ਚ ਵੀ ਵੈਲੀ ਆਫ ਡੈਥ 'ਚੋਂ ਗੁਜ਼ਰੇ, ਉਸ ਘਾਟੀ 'ਚੋਂ ਮੌਤ ਦੀ, ਘੱਲੂਘਾਰਿਆਂ ਦੀ ਸਾਡੀ ਵਿਰਾਸਤ ਹੈ।
ਸੋ ਇਸ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਘੱਲੂਘਾਰੇ ਸੈਲੀਬ੍ਰੇਟ ਕਰਦੇ ਹਾਂ, ਪਰ ਅਸੀਂ ਇਹ ਯਾਦ ਦਹਾਨੀ ਕਰਵਾਉਂਦੇ ਹਾਂ ਕਿ ਘੱਲੂਘਾਰਿਆਂ ਨੇ ਸਾਡੇ ਮਨੋਬਲ ਨੂੰ, ਸਾਡੀ ਸਾਈਕੀ ਨੂੰ ਕਮਜ਼ੋਰ ਨਹੀਂ ਕੀਤਾ, ਸਾਨੂੰ ਕਮਜ਼ੋਰ ਨਹੀਂ ਕੀਤਾ। ਅਸੀਂ ਹੋਰ ਤਾਕਤ ਦੇ ਨਾਲ ਉਸ ਸਾਰੇ ਚੋਂ ਨਿਕਲੇ। ਇਸੇ ਤਰ੍ਹਾਂ ਅਸੀਂ ਇਹ ਦੇਖਦੇ ਹਾਂ ਕਿ ਜਿਨ੍ਹਾਂ ਦੇ ਹੱਥ 'ਚ ਅੱਜ ਭਾਰਤ ਦੀ ਹਕੂਮਤ ਹੈ ਔਰ ਜਿਨ੍ਹਾਂ ਦਾ ਜੇ ਪਿਛਲੇ ਹਜ਼ਾਰਾਂ ਸਾਲਾਂ ਦਾ ਇਤਿਹਾਸ ਦੇਖੀਏ, 2-3 ਹਜ਼ਾਰ ਸਾਲ ਦਾ, ਤੇ ਉਸ ਵਿੱਚ ਧੋਖਾ, ਛਲ ਫਰੇਬ, ਕਾਇਰਤਾ, ਕੋਵਾਰਡਿਸ ਜਿਹਨੂੰ ਅਸੀਂ ਕਹਿੰਦੇ ਹਾਂ, ਉਸ ਤੋਂ ਬਿਨਾਂ ਕੁਝ ਨਹੀਂ ਹੈ। ਔਰ ਉਹਨਾਂ ਨੇ ਬਹੁਤ ਸਾਰਾ ਜਿਹੜਾ ਮਿਥਿਹਾਸ, ਜਦੋਂ ਤੁਹਾਡੇ ਕੋਲ ਅਸਲ 'ਚ ਦੇਖਣ ਲਈ ਜਾਂ ਦਿਖਾਉਣ ਲਈ ਕੁਝ ਨਹੀਂ ਹੁੰਦਾ ਤੇ ਤੁਸੀਂ ਇਮੇਜਿਨ ਕਰਦੇ ਹੋ, ਉਸ ਇਮੇਜਿਨੇਸ਼ਨ ਚੋਂ ਫੈਂਟੈਸੀ ਵੀ ਨਿਕਲਦੀ ਹੈ, ਉਸ ਇਮੇਜਿਨੇਸ਼ਨ ਚੋਂ ਖਾਬ ਵੀ ਨਿਕਲਦੇ ਨੇ, ਪਰ ਉਸ ਇਮੇਜਿਨੇਸ਼ਨ ਚੋਂ ਮਿਥਿਹਾਸ ਵੀ ਨਿਕਲਦਾ ਹੈ। ਔਰ ਜੇ ਕਹਿਣਾ ਹੋਏ ਵੀ ਅੱਜ ਜਿਹੜਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੇਦਾਂ ਦੇ ਨਾਲ ਜੇ ਬ੍ਰਾਹਮਣ ਮਤ ਦੀ ਜਾਂ ਹਿੰਦੂ ਮਤ ਦੀ ਸ਼ੁਰੂਆਤ ਦੇਖੀਏ ਤੇ ਜੇ ਤੁਸੀਂ ਟਾਈਮ ਫਰੇਮ 'ਚ ਦੇਖੋ ਤੇ 3500-4000 ਸਾਲ ਪਹਿਲਾਂ ਵਰਡਸ ਆਫ ਵਿਜ਼ਡਮ, ਖਾਸ ਤੌਰ ਤੇ ਰਿਗਵੇਦ ਦੇ ਵਿੱਚ, ਭਾਵੇਂ ਉਹ ਅੱਡ-ਅੱਡ ਦੇਵਤਿਆਂ ਦੀ ਪੂਜਾ ਹੀ ਹੈ, ਅੱਗ ਦੀ ਪੂਜਾ ਹੈ, ਹਵਾ ਦੀ ਪੂਜਾ ਹੈ, ਦੂਸਰੇ, ਪਰ ਫਿਰ ਵੀ ਇਸ ਗੱਲ ਦੇ ਉੱਤੇ ਜਿਹੜਾ ਹੈ ਉਹ ਥੋੜੀ ਹੈਰਾਨੀ ਵੀ ਹੁੰਦੀ ਹੈ ਕਿ ਲਗਭਗ 4000 ਸਾਲ ਪਹਿਲਾਂ ਉਸ ਖਿੱਤੇ ਦੇ ਵਿੱਚ ਕਿਸ ਗੰਭੀਰਤਾ ਦੇ ਨਾਲ, ਹਾਲਾਂ ਉਹਨਾਂ ਦੇ ਵਿੱਚ ਓਵਰ ਏ ਪੀਰੀਅਡ ਆਫ ਟਾਈਮ ਨਵੇਂ ਮੰਤਰ ਬ੍ਰਾਹਮਣ ਐਡ ਕਰਦੇ ਗਏ ਔਰ ਉਹਨੂੰ ਉਹਨਾਂ ਨੇ ਐਂਸ਼ੀਐਂਟ, ਪ੍ਰਾਚੀਨ ਕਹਿ ਕੇ ਆਪਣੀ ਕੱਛੇ ਮਾਰ ਕੇ ਹੀ ਰੱਖਿਆ। ਔਰ ਓਵਰ ਏ ਪੀਰੀਅਡ ਆਫ ਟਾਈਮ 4 ਵੇਦ, ਰਿਗ, ਸ਼ਾਮ, ਯਜੁਰ, ਅਥਰਵ, ਇਹ ਹੋਂਦ ਦੇ ਵਿੱਚ ਆਏ। ਪਰ ਉਹਨਾਂ ਦੇ ਵਿੱਚ ਔਰ ਅੱਜ ਜਿਸ ਹਿੰਦੂਤਵਾਦ ਦੀ ਵਿਚਾਰਧਾਰਾ ਨੂੰ ਸਾਵਰਕਰ ਨੇ ਖੜਾ ਕੀਤਾ ਪੋਲੀਟੀਕਲ ਅਰੀਨਾ ਦੇ ਵਿੱਚ, ਰਿਲੀਜੀਅਸ ਅਰੀਨਾ ਦੇ ਵਿੱਚ, ਜਿਹਨੂੰ ਸਨਾਤਨ ਧਰਮ ਕਹਿ ਕੇ ਮਦਨ ਮੋਹਨ ਮਾਲਵੀਆ ਜਿਹਨੇ ਹਿੰਦੂ ਮਹਾਸਭਾ ਫਾਊਂਡ ਕੀਤੀ ਉਹਨੇ, ਔਰ ਅੱਜ ਜਿਸ ਕਿਸਮ ਦੀ ਵਿਚਾਰਧਾਰਾ ਮਜ਼ਹਬੀ ਤੌਰ ਦੇ ਉੱਤੇ, ਸਨਾਤਨ ਮਤ ਦਾ ਮਤਲਬ ਕੋਈ ਵੇਦਾਂ ਦਾ ਧਰਮ ਨਹੀਂ ਹੈ, ਇਹ ਸ਼ਾਸਤਰਾਂ ਨਾਲ ਵੀ ਰਿਲੇਟਡ ਨਹੀਂ ਹੈ ਜਿਨ੍ਹਾਂ ਦੇ ਵਿੱਚ ਆਫ ਕੋਰਸ ਡਾਇਲੌਗ ਸੀ, ਇਹ ਸਿਮਰਤੀਆਂ ਦਾ ਵੀ ਨਹੀਂ ਹੈ ਜਿਹੜੀਆਂ ਸਿਮਰਤੀਆਂ ਵੇਦਾਂ ਦੀ ਇੰਟਰਪ੍ਰੀਟੇਸ਼ਨ ਸੀ। ਇਹ ਸਾਰਾ ਹਿੰਦੂ ਧਰਮ ਜਿਹੜਾ ਅਵਤਾਰਵਾਦ ਦੇ ਉੱਤੇ ਖੜਾ ਹੈ, ਵਿਸ਼ਨੂੰ ਦੇ ਉੱਤੇ, ਵਿਸ਼ਨੂੰ ਦੇ ਅਵਤਾਰ ਰਾਮਚੰਦਰ ਜੀ, ਕ੍ਰਿਸ਼ਨ ਜੀ, ਔਰ ਮੱਛੀ ਵੀ ਅਵਤਾਰ ਹੈ, ਕਛੂਆ ਵੀ ਅਵਤਾਰ ਹੈ, ਇਹ ਸਾਰਾ ਜਿਹੜਾ ਹੈ ਇਹ ਪੌਰਾਣਿਕ ਹਿੰਦੂ ਧਰਮ ਹੈ। ਕਿਉਂਕਿ ਪੁਰਾਣ ਜਿਹੜੇ ਨੇ 20 ਤੋਂ ਜ਼ਿਆਦਾ, ਸ਼ਾਇਦ 22 ਪੁਰਾਣ ਨੇ, ਔਰ ਉਹ ਨਵੇਂ ਵੀ ਬਣਾ ਦਿੰਦੇ ਨੇ, ਕਿਉਂਕਿ ਜਿਵੇਂ ਇੱਕ ਓਪਨ ਰੱਖਿਆ ਹੋਇਆ ਹੈ ਉਹਨੂੰ ਭਵਿਸ਼ਯਤ ਪੁਰਾਣ ਕਹਿੰਦੇ ਨੇ। ਪਰ ਜਿਹੜੇ ਪੁਰਾਣ ਅਸੀਂ ਦੇਖਦੇ ਹਾਂ ਉਹਨਾਂ ਦੇ ਵਿੱਚ ਜੇ ਕੋਈ ਵੀ ਚੀਜ਼ ਜਿਹੜੀ ਇਮੇਜਿਨ ਕੀਤੀ ਜਾ ਸਕਦੀ ਹੈ ਉਹਨੂੰ ਫੈਂਟੈਸੀ ਕਹੋ, ਆਮ ਪੰਜਾਬੀ ਚ ਉਹਨੂੰ ਅਸੀਂ ਗਪੌੜ ਵੀ ਕਹਿ ਦਿੰਦੇ ਹਾਂ, ਕਿਉਂਕਿ ਗਪੌੜ ਫੈਂਟੈਸੀ ਹੁੰਦਾ ਕਿ ਕੋਈ ਚੀਜ਼ ਵਾਪਰੀ ਨਹੀਂ ਹੁੰਦੀ ਪਰ ਤੁਸੀਂ ਇਮੇਜਿਨ ਕਰਦੇ ਹੋ ਕਿ ਇਵੇਂ ਵਾਪਰਿਆ ਹੁੰਦਾ। ਔਰ ਫਿਰ ਉਹਦੇ ਨਾਲ ਜਦੋਂ ਕਿ ਲਿਟਰੇਚਰ, ਬੇਸ਼ੱਕ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਵਾਲਮੀਕੀ ਜੀ ਦੀ ਰਾਮਾਇਣ ਹੈ ਜਿਹੜੀ ਪੁਰਾਣੀ ਹੈ, ਪਰ ਉਸ ਤੋਂ ਬਾਅਦ ਲਗਭਗ 8-10 ਮੁਲਕਾਂ ਦੇ ਵਿੱਚ ਜਿੱਥੇ ਵੀ ਇਸ ਥਾਟ ਵਾਲੇ ਗਏ, ਕਿਉਂਕਿ ਵਾਲਮੀਕੀ ਰਾਮਾਇਣ ਤੋਂ ਤੁਲਸੀ ਰਾਮਾਇਣ ਤੱਕ ਸੈਂਕੜਿਆਂ ਸਾਲਾਂ ਦਾ ਫਰਕ ਹੈ ਵਿਚਾਲੇ, ਔਰ ਤੁਲਸੀ ਰਾਮਾਇਣ ਜਿਹੜੀ ਹੈ ਉਹ 15ਵੀਂ-16ਵੀਂ ਸਦੀ ਦੇ ਵਿੱਚ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ, ਗੋਸਵਾਮੀ ਤੁਲਸੀਦਾਸ ਉਸ ਪੀਰੀਅਡ 'ਚ ਨੇ। ਔਰ ਫਿਰ ਅਸੀਂ ਡਿਫਰੈਂਟ ਰਾਮਾਇਣਸ ਅੱਡ-ਅੱਡ ਜ਼ਬਾਨਾਂ ਦੇ ਵਿੱਚ ਦੇਖਦੇ ਹਾਂ। ਈਵਨ ਅਕਬਰ ਦੇ ਜ਼ਮਾਨੇ ਦੇ ਵਿੱਚ ਇੱਕ ਅਕਬਰ ਨੇ ਵੀ ਜਿਹੜੀ ਤੁਲਸੀ ਰਾਮਾਇਣ ਦਾ ਜਾਂ ਵਾਲਮੀਕ ਰਾਮਾਇਣ ਦਾ ਸ਼ਾਇਦ ਟ੍ਰਾਂਸਲੇਸ਼ਨ ਪਰਸ਼ੀਅਨ ਦੇ ਵਿੱਚ ਕਰਵਾਇਆ, ਜਿਹੜੀ ਹੈ ਈਰਾਨ ਦੇ ਵਿੱਚ ਵੀ ਅਵੇਲੇਬਲ ਹੈ, ਲੰਡਨ ਦੇ ਮਿਊਜ਼ੀਅਮ ਦੇ ਵਿੱਚ ਵੀ ਉਹ ਮਿਲ ਜਾਂਦੀ ਹੈ। ਪਰ ਇਹਦੇ ਨਾਲ ਅਸੀਂ ਦੇਖਦੇ ਹਾਂ ਜਿਵੇਂ ਮਿਸਟਰ ਔਲੀ ਨੇਪਾਲ ਦੇ ਪ੍ਰਾਈਮ ਮਿਨਿਸਟਰ ਨੇ ਰਾਮਚੰਦਰ ਜੀ ਦੇ ਨੇਪਾਲ 'ਚ ਪੈਦਾ ਹੋਣ ਦੀ ਗੱਲ ਕੀਤੀ ਸੀ, ਔਰ ਉਹਨਾਂ ਨੇ ਆਪਣੇ ਭਾਨੂ ਪ੍ਰਤਾਪ ਭਗਤ ਦੀ ਗੱਲ ਕੀਤੀ ਜਿਨ੍ਹਾਂ ਨੇ ਨੇਪਾਲੀ ਰਾਮਾਇਣ ਲਿਖੀ ਹੈ, ਔਰ ਉਹਨਾਂ ਨੇ ਤਾਂ ਸਾਰੇ ਪਾਤਰ ਹੀ ਨੇਪਾਲ ਦੇ ਨੇ। ਇਸੇ ਤਰ੍ਹਾਂ ਥਾਈਲੈਂਡ ਦੀ ਆਪਣੀ ਰਾਮਾਇਣ ਹੈ ਉਹਨਾਂ ਦੀ ਬੋਲੀ ਦੇ ਵਿੱਚ, ਇੰਡੋਨੇਸ਼ੀਆ ਦੀ ਹੈ, ਕੈਂਬੋਡੀਆ ਦੇ ਵਿੱਚ ਹੈ, ਈਵਨ ਸ਼ਾਇਦ ਵੀਅਤਨਾਮ ਦੇ ਹਵਾਲੇ ਨਾਲ ਵੀ ਮੈਂ ਦੇਖ ਰਿਹਾ ਸੀ, ਕਿਉਂਕਿ ਇਸ ਗੱਲ ਦਾ ਹਾਂ ਸਾਊਥ ਤਾਮਿਲਸ ਦੀ ਆਪਣੀ ਹੈ, ਉੜੀਆ ਦੇ ਵਿੱਚ ਆਪਣੀ ਹੈ, ਔਰ ਇਹਨਾਂ ਸਾਰਿਆਂ ਦੀਆਂ ਵਰਜ਼ਨਸ ਜਿਹੜੀਆਂ ਨੇ ਡਿਫਰੈਂਟ ਨੇ। ਅਯੁੱਧਿਆ ਦਾ ਕਿਤੇ
ਜਿਹੜਾ ਹੈ ਉਹ ਜ਼ਿਕਰ ਨਹੀਂ ਹੈ, ਔਰ ਜੇ ਹੈ ਤਾਂ ਉਹ ਅਯੁੱਧਿਆ ਉਹਨਾਂ ਨੇ ਆਪਣੇ ਮੁਲਕ 'ਚ ਹੀ ਦਿਖਾਈ ਹੋਈ ਹੈ, ਜਿਵੇਂ ਮਿਸਟਰ ਔਲੀ ਨੇ ਕੰਟੈਸਟ ਕੀਤਾ ਹੈ ਇਸ ਅਯੁੱਧਿਆ ਨੂੰ। ਇਹਦੇ ਬਾਵਜੂਦ ਕਿ ਇਸ ਥਾਂ ਦੇ ਉੱਤੇ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਡਿਸਕਸ ਕੀਤਾ ਸੀ ਕਿ ਬੋਧੀਆਂ ਨੇ ਆਪਣਾ ਕਲੇਮ ਕੀਤਾ ਕਿ ਭਾਈ ਇਹ ਬੁੱਧ ਧਰਮ ਦਾ, ਕਿਉਂਕਿ ਜਦੋਂ ਇਹਨਾਂ ਨੇ ਖੁਦਾਈ ਕੀਤੀ ਤੇ ਥੱਲੋਂ ਬੁੱਧ ਪੀਰੀਅਡ ਦੇ ਜਿਹੜੀਆਂ ਨੇ ਮੂਰਤੀਆਂ ਔਰ ਉਹਨਾਂ ਦੇ ਸਿੱਕੇ ਔਰ ਉਹਨਾਂ ਦੀਆਂ ਚੀਜ਼ਾਂ ਨਿਕਲੀਆਂ। ਸੋ ਇਸ ਕੰਟੈਕਸਟ ਦੇ ਵਿੱਚ ਜਿਹੜਾ ਇਹ ਕਲੇਮ ਸੀ ਕਿ ਇਹ 5 ਸਦੀਆਂ ਪਹਿਲਾਂ ਜਾਂ 5.5 ਸਦੀਆਂ ਪਹਿਲਾਂ ਜਦੋਂ ਬਾਬਰ ਆਂਦਾ ਹੈ 1526 ਦੇ ਵਿੱਚ ਫਾਈਨਲੀ ਪਾਣੀਪਤ ਦੀ ਲੜਾਈ ਤੋਂ ਬਾਅਦ, ਕਿ ਜੀ ਇਹ ਰਾਮ ਜੀ ਦਾ ਜਿਹੜਾ ਉਹ ਜਨਮ ਸਥਾਨ ਸੀ ਅਯੁੱਧਿਆ ਦੇ ਵਿੱਚ, ਜਿਹਨੂੰ ਤੋੜ ਕੇ ਬਾਬਰੀ ਮਸਜਿਦ ਬਣਾਈ ਗਈ। ਹੁਣ ਇਹ ਪਾਰਟ ਨੂੰ ਬੇਸ਼ੱਕ 47 ਤੋਂ ਬਾਅਦ ਝਗੜੇ ਦੇ ਰੂਪ 'ਚ ਖੜਾ ਕੀਤਾ ਗਿਆ, ਲੇਕਿਨ ਕੋਰਟ ਡਿਸੀਜਨ ਕੋਈ ਵੀ, ਕਿਉਂਕਿ ਸਬੂਤ ਤਾਂ ਹੈ ਹੀ ਨਹੀਂ ਸੀ, ਇਹ ਐਜ਼ ਏ ਪੋਲੀਟੀਕਲ ਇਸ਼ੂ ਉਦੋਂ ਹਾਈਲਾਈਟ ਹੋਇਆ ਜਦੋਂ ਰਾਜੀਵ ਗਾਂਧੀ ਨੇ 1985 ਦੇ ਵਿੱਚ ਇਸ ਝਗੜੇ ਵਾਲੀ ਜਿਹਨੂੰ ਕਹਿ ਕੇ ਥਾਂ ਦੇ ਦਰਵਾਜ਼ੇ ਖੁਲਵਾ ਦਿੱਤੇ। ਉਹ ਵੀ ਪੂਰਾ ਹਿੰਦੂਤਵਾ ਕਾਰਡ ਖੇਡਣ ਤੇ ਆਇਆ। ਔਰ ਨਵੰਬਰ 84 ਦੇ ਵਿੱਚ ਕਿਉਂਕਿ ਸਿੱਖਾਂ ਦਾ ਕਤਲੇਆਮ ਜੂਨ 84 ਚ ਘੱਲੂਕਾਰਾ ਵਰਤਾ ਕੇ ਰਾਜੀਵ ਗਾਂਧੀ 3/4 ਮੈਜੋਰਿਟੀ ਨਾਲ ਪਾਰਲੀਮੈਂਟ 'ਚ ਆ ਚੁੱਕਾ ਸੀ, ਉਦੋਂ ਹੀ ਜਿਹੜੀ ਇਹਨਾਂ ਦੀ ਕੋਰ ਕਮੇਟੀ ਸੀ ਭਾਰਤੀ ਜਨਸੰਘ, ਜਿਹੜਾ ਬਾਅਦ 'ਚ ਬੀਜੇਪੀ ਬਣੀ, ਉਹਨਾਂ 'ਚ ਮੁਰਲੀ ਮਨੋਹਰ ਜੋਸ਼ੀ, LK ਅਡਵਾਨੀ, ਉਮਾ ਭਾਰਤੀ ਔਰ ਅਸ਼ੋਕ ਸਿੰਘਲ ਔਰ ਇਹ ਯੁਵਰਾਜ ਕਰਨ ਸਿੰਘ ਜੰਮੂ ਵਾਲਾ ਔਰ ਇਸ ਨਸਲ ਦੇ ਬਾਕੀ ਲੋਕ। ਮੋਦੀ ਤਾਂ ਉਦੋਂ ਅਜੇ ਝੋਲਾ ਹੀ ਚੁੱਕ ਕੇ ਤੁਰਦਾ ਸੀ ਇਹਦਾ, ਵਾਜਪਾਈ ਦਾ ਔਰ ਦੂਸਰਿਆਂ ਦਾ। ਸੋ ਉਹਨਾਂ ਨੇ ਫੈਸਲਾ ਕੀਤਾ ਕਿ ਵੀ ਇਹ ਜੇ ਸਿੱਖਾਂ ਦੀ ਨਸਲਕੁਸ਼ੀ ਕਰਕੇ ਰਾਜੀਵ ਗਾਂਧੀ ਪਾਵਰ 'ਚ ਇੰਨੀ ਜਿਹੜੀ ਥੰਪਿੰਗ ਮੈਜੋਰਿਟੀ ਨਾਲ ਆ ਸਕਦਾ ਤੇ ਇਹਨੂੰ ਅਸੀਂ ਪੋਲੀਟੀਕਲ ਸਟੇਟਮੈਂਟ ਦੇ ਤੌਰ ਤੇ ਇਸਤੇਮਾਲ ਕਰੀਏ। ਬਾਬਰੀ ਮਸਜਿਦ ਨੂੰ ਕਿ ਇਹ ਰਾਮ ਦਾ ਮੰਦਿਰ ਸੀ, ਮੰਦਿਰ ਇਹਨੂੰ ਬਣਾਵਾਂਗੇ ਔਰ ਉਹਦੇ 'ਚੋਂ ਅਸੀਂ ਦੇਖਦੇ ਹਾਂ ਵੀ ਅਡਵਾਨੀ ਦੀ ਰੱਥ ਯਾਤਰਾ ਔਰ ਰੱਥ ਯਾਤਰਾ ਦੇ ਥੱਲੇ ਫਿਰ ਵਾਇਲੈਂਸ ਔਰ ਇਹ ਸਾਰੇ ਦਾ ਕਲਾਈਮੈਕਸ ਜਿਹੜਾ 6 ਦਸੰਬਰ 1992 ਨੂੰ ਹੁੰਦਾ ਹੈ, ਜਦੋਂ ਕਿ ਇਹ ਸਾਰੇ ਜਿਨ੍ਹਾਂ ਦੇ ਮੈਂ ਨਾਂ ਲਏ ਨੇ ਇਹਨਾਂ 'ਚ ਹੋਰ ਵੀ ਐਡ ਕੀਤੇ ਜਾ ਸਕਦੇ ਨੇ। ਕਲਿਆਣ ਸਿੰਘ ਚੀਫ ਮਿਨਿਸਟਰ ਸੀ ਯੂਪੀ ਦਾ ਔਰ ਨਰਸਿਮਹਾ ਰਾਓ ਜਿਹੜਾ ਕਿ ਖਾਕੀ ਨਿੱਕਰ ਵਾਲਾ ਕਾਂਗਰਸੀ ਸੀ ਔਰ ਪ੍ਰਾਈਮ ਮਿਨਿਸਟਰ ਸੀ, ਔਰ ਇਹਨਾਂ ਦੇ ਥੱਲੇ ਬਾਬਰੀ ਮਸਜਿਦ ਢਾਈ ਗਈ। ਔਰ ਫਿਰ ਇੱਕ ਲੰਬੀ ਦਾਸਤਾਨ ਹੈ ਜੇ ਅਸੀਂ 92 ਤੋਂ ਲੈ ਕੇ ਹੁਣ ਤੱਕ ਇਹਨਾਂ ਸਾਰੇ 28 ਸਾਲਾਂ 'ਚ ਦੇਖੀਏ ਕਿ ਪਿਛਲੇ ਵਰੇ 'ਚ ਜਦੋਂ ਇਸ ਬਾਰੇ ਫੈਸਲਾ ਸੁਣਾਇਆ ਜਾਂਦਾ ਹੈ ਐਨ ਉਸ ਮੌਕੇ ਦੇ ਉੱਤੇ, ਹੁਣ ਤੁਸੀਂ ਟਾਈਮਿੰਗ ਦੀ ਗੱਲ ਕੀਤੀ ਹੈ ਕਿ 5 ਅਗਸਤ ਨੂੰ ਆਉਣ ਵਾਲੇ 5 ਅਗਸਤ ਨੂੰ ਮੋਦੀ ਨੇ ਜਿਹੜਾ ਬਾਕੀ ਸਾਰੇ ਜਿੱਥੇ ਚੀਫ ਮਿਨਿਸਟਰਸ ਨੂੰ ਵੀ ਸੱਦਾ ਦਿੱਤਾ ਗਿਆ ਉਹਨਾਂ ਦੀ ਮੰਦਿਰ ਨਿਰਮਾਣ ਕਮੇਟੀ ਵੱਲੋਂ, ਉਸ ਨੇ ਅਯੁੱਧਿਆ ਪਹੁੰਚ ਕੇ ਨੀਂਹ ਪੱਥਰ ਰੱਖਣਾ, ਸੰਗੇ ਬੁਨਿਆਦ, 5 ਚਾਂਦੀ ਦੀਆਂ ਇੱਟਾਂ ਜਿਹੜੀਆਂ ਫਾਊਂਡੇਸ਼ਨ ਦੇ ਤੌਰ ਤੇ ਰੱਖੀਆਂ ਜਾਣੀਆਂ ਨੇ ਰਾਮ ਮੰਦਿਰ ਬਣਾਉਣ ਲਈ, ਕਿਉਂਕਿ ਹਿੰਦੂ ਮਾਈਥੋਲੋਜੀ ਦੇ ਵਿੱਚ 5 ਪਲੈਨਟ ਜਿਹੜੇ ਇਸ ਸਾਰੇ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਇੰਪੋਰਟੈਂਸ ਹੈ। ਔਰ ਜ਼ਾਹਰ ਹੈ ਸਾਰੇ ਚੀਫ ਮਿਨਿਸਟਰਸ ਨੂੰ ਸੂਬਿਆਂ ਦੇ ਨੂੰ ਸੱਦਾ ਦਿੱਤਾ ਗਿਆ ਔਰ ਇਹ ਸਾਰੀ ਜਿਹੜੀ ਡੇਟ 5 ਅਗਸਤ ਦੀ ਹੈ। ਇਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਇਸ ਦੇ ਬਾਵਜੂਦ ਕਿ ਬਾਬਰੀ ਮਸਜਿਦ ਢਾਣ ਵਾਲੇ ਕ੍ਰਿਮੀਨਲ ਜਿਨ੍ਹਾਂ ਦੇ ਖਿਲਾਫ ਲੰਬੇ ਪਹਿਲਾਂ ਲਿਬਰਮੈਨ ਕਮਿਸ਼ਨ ਬਣਿਆ, ਦੂਜਾ ਹੋਇਆ, ਫੈਸਲਾ ਚੱਲ ਰਿਹਾ ਔਰ ਇੱਕ ਅੰਦਾਜ਼ੇ ਮੁਤਾਬਕ 30 ਜਾਂ 31 ਅਗਸਤ ਨੂੰ ਉਹਦਾ ਫੈਸਲਾ ਆਉਣਾ ਜਿਹਦੇ 'ਚ ਅਡਵਾਨੀ ਦਾ ਨਾਮ ਵੀ ਹੈ, ਮੁਰਲੀ ਮਨੋਹਰ ਜੋਸ਼ੀ ਦਾ ਵੀ, ਇਹਨਾਂ ਸਾਰਿਆਂ ਦੀਆਂ ਟੈਸਟੀਮਨੀਜ਼ ਹੋਈਆਂ। ਹਾਲਾਂਕਿ ਬਹੁਤ ਚਾਂਸਸ ਨੇ ਕਿ ਇਹਨਾਂ ਨੂੰ ਕੁਝ ਨਹੀਂ ਹੋਣਾ, ਲੇਕਿਨ ਇਹਨਾਂ ਨੂੰ ਵੀ ਸੱਦਿਆ ਗਿਆ ਇਸ 5 ਅਗਸਤ ਵਾਲੀ ਸ਼ਿਲਾਨਿਆਸ ਦੇ ਨਾਂ ਥੱਲੇ। ਹਾਲਾਂਕਿ ਸ਼ਿਲਾਨਿਆਸ ਉਸ ਤੋਂ ਪਹਿਲਾਂ 1979 ਚ ਇੱਕ ਦਲਿਤ ਲੀਡਰ ਤੋਂ ਰਖਵਾਇਆ ਸੀ। ਇਹ ਤਾਂ ਡਰਾਮੇਬਾਜ਼ੀ ਹੈ, ਕੋਈ ਬਾਰ-ਬਾਰ ਥੋੜੀ ਜਿਹਦਾ ਇੱਕ ਵਾਰੀ ਤੁਸੀਂ ਨੀਂਹ ਪੱਥਰ ਜਾਂ ਸੰਗੇ ਬੁਨਿਆਦ ਰੱਖ ਦਿਓ ਉਹਨੂੰ ਬਾਰ-ਬਾਰ ਰੱਖ ਦਿਓ, ਪਰ ਇਹ ਡਰਾਮੇਬਾਜ਼ੀ ਕਰ ਰਹੇ ਨੇ। ਪਰ ਇਸ ਗੱਲ ਦਾ ਧਿਆਨ ਰਹੇ ਕਿ ਇਹਨਾਂ ਦੇ ਲਈ, ਹਿੰਦੂ ਤਵੀਆਂ ਦੇ ਲਈ ਡੇਟ ਦੀ ਅਹਿਮੀਅਤ ਕੀ ਹੈ ਔਰ ਕਿਵੇਂ ਇਹ ਧਿਆਨ ਨੂੰ ਭਟਕਾਉਂਦੇ ਵੀ ਨੇ ਔਰ ਕਿਵੇਂ ਇਹ ਬਿਲਿਟਲ ਵੀ ਕਰਦੇ ਨੇ। ਜਿਸ ਦਿਨ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਜਿਹੜਾ ਸੰਗੇ ਬੁਨਿਆਦ ਇਮਰਾਨ ਖਾਨ ਸਾਹਿਬ ਨੇ ਜਿਹੜਾ ਉਹ ਰੱਖਿਆ ਕਰਤਾਰਪੁਰ ਸਾਹਿਬ 'ਚ, ਉਹੀ ਦਿਨ ਸੀ ਜਿਸ ਦਿਨ ਭਾਰਤੀ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਬਾਬਰੀ ਮਸਜਿਦ ਦਾ ਕੋਈ ਵਜੂਦ ਨਹੀਂ ਹੈ, ਉਹਨਾਂ ਨੂੰ ਕਿਤੇ 5 ਏਕੜ ਥਾਂ ਦੇ ਦਿਓ ਔਰ ਇਹ ਮੰਦਿਰ ਬਣੇਗਾ। ਹੁਣ
ਇੱਕ ਪਾਸੇ ਇਹ ਇੱਕ 72 ਸਾਲਾਂ ਦੇ ਇਤਿਹਾਸ ਦਾ ਇੱਕ ਰਿਮਾਰਕੇਬਲ ਘਟਨਾ ਸੀ ਸਿੱਖਾਂ ਦੀ ਔਰ ਪਾਕਿਸਤਾਨ ਦੀ ਰਿਲੇਸ਼ਨਸ਼ਿਪ 'ਚ, ਔਰ ਜੇ ਸੱਚਮੁੱਚ ਭਾਰਤ ਸਿੱਖਾਂ ਨੂੰ ਓਨ ਕਰਦਾ ਹੁੰਦਾ ਤੇ ਉਹਨਾਂ ਦੇ ਲਈ ਵੀ ਇਹ ਡੇ ਆਫ ਸੈਲੀਬ੍ਰੇਸ਼ਨ ਚਾਹੀਦਾ ਸੀ। ਪਰ ਉਹਨਾਂ ਨੇ ਜਿੱਥੇ ਇੱਕ ਗੁੱਡਵਿਲ ਜੈਸਚਰ ਸੀ ਪਾਕਿਸਤਾਨ ਦੇ ਵੱਲੋਂ ਕਿ ਉਹਨਾਂ ਨੇ ਐਨ ਬਾਰਡਰ ਦੇ ਉੱਤੇ ਬੇਸ ਜਿਹੜਾ ਕੋਰੀਡੋਰ ਹੈ ਲਗਭਗ 4 ਕਿਲੋਮੀਟਰ ਉਹ ਖੋਲ੍ਹਿਆ, ਉਹਨਾਂ ਨੇ ਇਹ ਮੈਸੇਜ ਦਿੱਤਾ ਕਿ ਤੁਹਾਡੇ 200 ਮਿਲੀਅਨ ਮੁਸਲਮਾਨ ਇੱਥੇ ਜਿਹੜੇ ਨੇ ਉਹ ਐਗਜ਼ਿਸਟ ਹੀ ਨਹੀਂ ਕਰਦੇ ਔਰ ਅਸੀਂ ਤੁਹਾਡੀ ਆਸਥਾ ਵਿਸ਼ਵਾਸ ਵਾਲੀ ਤੁਹਾਡੀ ਮਸਜਿਦ ਨੂੰ ਤੋੜ ਕੇ ਮੰਦਿਰ ਬਣਾਇਆ ਹੈ, ਜੇ ਬਣਾਵਾਂਗੇ, ਜਿਹਦੇ ਤੇ ਸੁਪਰੀਮ ਕੋਰਟ ਨੇ ਸਟੈਂਪ ਲਾ ਦਿੱਤੀ। ਹੁਣ ਇਹ ਹੈ ਕਿ ਵੀ ਉਹ ਕਿਵੇਂ ਇਸ ਸਭ ਚੋਂ ਵੀ ਅੱਗੋਂ ਪੋਲੀਟੀਕਲ ਐਡਵਾਂਟੇਜ ਵੀ ਕੱਢਦੇ ਨੇ ਔਰ ਇਹਨੂੰ ਕਹਿੰਦੇ ਨੇ ਕਿ ਵੀ ਸਪ੍ਰਿੰਕਲਿੰਗ ਸਾਲਟ ਔਨ ਦਾ ਵੂੰਡਸ, ਜ਼ਖਮਾਂ ਤੇ ਲੂਣ। ਹੁਣ 5 ਅਗਸਤ ਅਸੀਂ ਆਲਮੋਸਟ ਪਿਛਲੇ 5 ਅਗਸਤ 2019 ਤੋਂ ਹੀ ਜ਼ਿਕਰ ਕਰ ਰਹੇ ਹਾਂ। ਇਹ ਉਹ ਦਿਨ ਹੈ ਜਿਸ ਦਿਨ ਭਾਰਤ ਦੀ ਪਾਰਲੀਮੈਂਟ ਨੇ ਆਈਨੀ ਗੁੰਡਾਗਰਦੀ ਕਰਦੇ ਹੈ। ਕਸ਼ਮੀਰ ਦਾ ਆਰਟੀਕਲ 370 ਜਿਹੜਾ ਭਾਰਤ ਦੇ ਕਨਸਟੀਟਿਊਸ਼ਨ ਦੇ ਵਿੱਚ ਗਾਰੰਟੀ ਸੀ, ਜਿਹਦੇ ਥੱਲੇ ਉਹਨਾਂ ਦਾ ਆਪਣਾ ਝੰਡਾ ਵੀ ਸੀ, ਜਿਹਦੇ ਥੱਲੇ ਉੱਥੇ ਕੋਈ ਭਾਰਤੀ ਕਾਨੂੰਨ ਲਾਗੂ ਨਹੀਂ ਸੀ ਹੁੰਦਾ, ਜਿਹਦੇ ਥੱਲੇ ਈਵਨ ਜਿਹੜਾ ਉਹਨਾਂ ਦਾ ਬਾਅਦ ਦੇ ਵਿੱਚ ਉਹਨਾਂ ਨੇ ਭਾਵੇਂ ਬਦਲਿਆ, ਉਸ ਦੇ ਜਿਹਨੂੰ ਚੀਫ ਮਿਨਿਸਟਰ ਬਾਅਦ 'ਚ ਕਹਿਣ ਲੱਗੇ ਉਹਨੂੰ ਸਦਰੇ ਰਿਆਸਤ ਕਹਿੰਦੇ ਸੀ ਜਾਂ ਪ੍ਰਾਈਮ ਮਿਨਿਸਟਰ ਕਹਿੰਦੇ ਸੀ, ਉਹ ਸਾਰੇ ਨੂੰ ਵੀ ਖਤਮ ਕੀਤਾ। ਨਾਲ ਦੀ ਨਾਲ ਜੰਮੂ ਕਸ਼ਮੀਰ ਨੂੰ ਤੋੜ ਕੇ 2 ਯੂਨੀਅਨ ਟੈਰੀਟਰੀਜ਼, ਇੱਕ ਜੰਮੂ ਕਸ਼ਮੀਰ ਇੱਕ ਲਦਾਖ ਦੇ ਵਿੱਚ ਕਨਵਰਟ ਕਰ ਦਿੱਤਾ। ਔਰ 5 ਅਗਸਤ ਤੋਂ ਹੀ ਕਸ਼ਮੀਰ ਦੇ ਵਿੱਚ ਕੀ ਚੱਲ ਰਿਹਾ, ਬਿਲਕੁਲ ਇਹਦੇ 'ਚ ਜੋ ਮਰਜ਼ੀ ਹੈ, 1 ਮਿਲੀਅਨ ਇਹਨਾਂ ਨੇ ਫੌਜ ਲਾਈ ਹੈ, ਗੁੰਡਾਗਰਦੀ ਕਰ ਰਹੇ ਨੇ। ਇਹਦੇ ਬਾਵਜੂਦ ਮੈਂ ਇਹ ਦੇਖ ਰਿਹਾ ਸੀ ਕਿ ਵੀ ਇੱਕ ਰਿਪੋਰਟ ਜਿਹੜੀ ਹਿਊਮਨ ਰਾਈਟਸ ਗਰੁੱਪ ਹੈ, ਹਿਊਮਨ ਰਾਈਟਸ ਇਨ ਉਸ ਦਾ ਗਰੁੱਪ ਨੇ 72 ਪੇਜ ਦੀ ਇੱਕ ਰਿਪੋਰਟ ਕੱਢੀ ਹੈ, ਜੰਮੂ ਕਸ਼ਮੀਰ ਬੇਸਡ ਇਹ ਹਿਊਮਨ ਰਾਈਟਸ ਗਰੁੱਪ ਹੈ ਔਰ ਇਹਨੂੰ ਇਹਨੂੰ ਹੈਡ ਵੀ ਇੱਕ ਹਿੰਦੂ ਸੱਜਣ ਕਰਦੇ ਨੇ ਔਰ ਇਹ 72 ਪੇਜ ਦੀ ਰਿਪੋਰਟ ਹੈ, ਜੰਮੂ ਐਂਡ ਕਸ਼ਮੀਰ ਦਾ ਇੰਪੈਕਟ ਆਫ ਲਾਕਡਾਊਨ ਔਨ ਹਿਊਮਨ ਰਾਈਟਸ। ਅਗਸਤ 2019 ਤੋਂ ਜੁਲਾਈ 2020 ਤੱਕ ਉਹਨਾਂ ਨੇ ਦਿੱਤਾ ਹੈ। ਇਹ ਰਾਧਾ ਕੁਮਾਰ ਇਹ ਜਿਹੜੇ ਨੇ ਫੋਰਮ ਫਾਰ ਹਿਊਮਨ ਰਾਈਟਸ ਇਨ ਜੰਮੂ ਕਸ਼ਮੀਰ ਔਰ ਇਹ ਰਾਧਾ ਕੁਮਾਰ ਨੇ ਰਿਲੀਜ਼ ਕੀਤੀ ਹੈ ਔਰ ਇਹ 2010 ਦੇ ਵਿੱਚ ਜਦੋਂ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਇੰਟਰਲੋਕੂਟਰ ਜਿਹਦੇ 'ਚ ਯਸ਼ਵੰਤ ਸਿਨਹਾ ਇਹ ਉਹ ਸੀ, ਉਹਨਾਂ 'ਚ ਵਨ ਆਫ ਦੈਮ ਸੀ ਔਰ ਉਹਨਾਂ ਨੇ ਕਿਹਾ ਕਿ ਦਾ ਰਿਪੋਰਟ ਸੇਜ਼ ਦੈਟ ਆਇਰਨ ਫਿਸਟ ਟੈਕਟਿਕਸ adopted by central government post abrogation of special status of Jammu and Kashmir in August last year has heightened the sense of anxiety among the youth। ਕਿ ਇਹਦੇ ਨਾਲ ਇਹ ਨਹੀਂ ਹੈ ਵੀ ਕਸ਼ਮੀਰੀ ਚੁੱਪ ਕਰਕੇ ਬਹਿ ਗਏ ਨੇ, ਉਹਨਾਂ ਦੇ ਵਿੱਚ ਇਸ ਨੂੰ ਲੈ ਕੇ ਚਿੰਤਾ, ਐਂਗਜ਼ਾਇਟੀ ਉਹਦਾ ਨਤੀਜਾ ਹੈ। prolonged lockdowns, arrests and detentions, restrictions on media and 4G mobile internet services appear to have caused worrisome disquiet and seething youth anger। ਕਿ ਨੌਜਵਾਨਾਂ ਦੇ ਵਿੱਚ ਬਹੁਤ ਗੁੱਸਾ ਹੈ ਔਰ ਇਸ ਸਾਰੇ 'ਚ ਉਹਨਾਂ ਨੇ ਇਹ ਕਨਕਲੂਡ ਕੀਤਾ ਹੈ ਕਿ ਵੀ ਇਹ ਜਿਹੜੀਆਂ ਸਾਰੀਆਂ ਵਾਇਓਲੇਸ਼ਨਸ ਹੋਈਆਂ ਨੇ ਇਹਦੇ 'ਚ ਭਾਰਤ ਨੇ ਇੰਟਰਨੈਸ਼ਨਲ ਐਗਰੀਮੈਂਟ ਵੀ ਫਲਾਉਟ ਕੀਤੇ ਨੇ ਔਰ ਇਸ ਸਾਰੇ ਦਾ ਨਤੀਜਾ ਇਹ ਹੈ ਔਰ ਇਹੀ ਦੂਸਰੀ ਰਿਪੋਰਟ ਜਿਹੜੀ ਉੱਥੋਂ ਹੀ ਨਿਕਲਦੀ ਹੈ। 67 ਲੋਕਲ ਬॉयਜ਼ ਹੈਵ ਜੁਆਇਨਡ ਮਿਲੀਟੈਂਸੀ ਟਿਲ ਜੂਨ 2020। ਇਹ ਉਹਨੇ ਜਿਹੜੇ ਰਿਪੋਰਟਡ ਨੇ ਕਿ ਹਰ ਮਹੀਨੇ ਕੁਛ ਨਾ ਕੁਛ ਨੌਜਵਾਨ ਆਪਣੇ ਘਰਾਂ ਨੂੰ ਛੱਡ ਕੇ ਨਿਕਲ ਰਹੇ ਨੇ ਔਰ ਉਹ ਜੁਝਾਰੂਪਣੇ ਦੇ ਨਾਲ ਜਿਹੜਾ ਉਹ ਜੂਝ ਰਹੇ ਨੇ ਆਪਣੀ ਆਜ਼ਾਦੀ ਦੇ ਲਈ। ਇਹ ਵੀ ਇੱਕ ਡੀਟੇਲਡ ਰਿਪੋਰਟ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਕੋਰਡਿੰਗ ਟੂ ਦਾ ਪੁਲਿਸ 67 ਬॉयਜ਼ ਹੈਵ ਜੁਆਇਨਡ ਦਾ ਮਿਲੀਟੈਂਟ ਰੈਂਕਸ ਇਨ ਦਾ ਫਸਟ 6 ਮੰਥਸ ਆਫ ਦਾ ਕਰੰਟ ਈਅਰ। ਪਹਿਲੇ 6 ਮਹੀਨੇ 'ਚ ਇਹ 67 ਜਿਹੜੇ ਨੇ ਨੌਜਵਾਨ ਇਸ ਸਾਰੇ ਦੇ ਵਿੱਚ ਆਏ ਨੇ। ਹੁਣ ਇਸ ਸਾਰੇ ਦੇ ਹੁੰਦਿਆਂ ਹੋ ਸਕਦਾ ਹੈ ਜਦੋਂ 5 ਅਗਸਤ ਆਣਾ ਕੁਛ ਨਾ ਕੁਛ ਵੱਡਾ ਐਕਸ਼ਨ ਵੀ ਹੋ ਸਕਦਾ ਹੈ ਜੀ, ਬਿਲਕੁਲ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਸਵਾਲ ਪੁੱਛਿਆ ਜਾਣਾ ਹੈ ਕਿ ਜੀ ਤੁਸੀਂ ਤਾਂ ਕਹਿੰਦੇ ਸੀ ਕਿ ਉੱਥੇ ਸਭ ਨਾਰਮਲ ਲੋਕਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ, ਅਜੀਤ ਡੋਵਲ ਨੇ ਵੀ ਉੱਥੇ ਜਾ ਕੇ ਬਾਹਰ ਬਹਿ ਕੇ ਕਸ਼ਮੀਰੀ ਬਾਸਪਤੀ ਤੇ ਰਾਜਮਾ ਜਿਹੜੇ ਨੇ ਉਹ ਖਾਦੇ ਔਰ ਕਿਹਾ ਜੀ ਬਹੁਤ ਸਭ ਲੋਕ ਬਹੁਤ ਖੁਸ਼ ਨੇ, ਭੰਗੜੇ ਪਾ ਰਹੇ ਨੇ। ਵੀ ਮਿਲੀਅਨ ਫੌਜ ਰੱਖ ਕੇ 1 ਸਾਲ ਦੇ ਵਿੱਚ ਲਗਾਤਾਰ ਮੁਕਾਬਲੇ ਹੋ ਰਹੇ ਨੇ, ਲਗਾਤਾਰ ਨੌਜਵਾਨ ਨਿਕਲ ਰਹੇ ਨੇ ਲੜਨ ਦੇ ਲਈ ਤੇ ਤੁਹਾਡਾ ਤਾਂ ਇਹ ਸਾਰਾ ਕੁਝ ਫੇਲ ਹੋਇਆ। ਪਰ ਕਿਉਂਕਿ ਜਿਵੇਂ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਇਹਨੂੰ
ਝੂਠ ਨੂੰ ਕਿਵੇਂ ਇੰਨਾ ਵੱਡਾ ਝੂਠ ਬਣਾਉਣਾ ਹੈ, ਉਹਨੂੰ ਪਰੋਸਣਾ ਕਿਵੇਂ ਹੈ, ਇਹਨੂੰ ਜੇ ਕਿਸੇ ਨੇ ਆਰਟ ਦੇ ਵਿੱਚ ਕਨਵਰਟ ਕੀਤਾ ਹੈ, ਤੇ ਇਹ ਮੋਦੀ ਅਮਿਤ ਸ਼ਾਹ ਦੀ ਹਕੂਮਤ ਨੇ, RSS ਨੇ, ਸੋ ਉਹਨਾਂ ਨੇ ਠੀਕ ਉਸ ਦਿਨ ਨੂੰ ਹੀ ਚੁਣਿਆ 5 ਅਗਸਤ ਨੂੰ ਕਿ ਜੀ ਸ਼ਿਲਾ ਨਿਆਸ ਕੀਤਾ ਜਾਏਗਾ, ਸ਼ਿਲਾ ਪੂਜਨ ਹੋਏਗਾ, ਚੀਫ ਮਿਨਿਸਟਰ ਨੂੰ ਸੱਦਣਾ। ਇੱਕ ਤੁਹਾਡਾ ਤੁਸੀਂ ਇੱਕ ਕਾਨੂੰਨੀ ਤੌਰ ਦੇ ਉੱਤੇ ਅਜੇ ਫੈਸਲਾ ਆਣਾ ਕਿ ਵੀ ਇਹ ਕਿਵੇਂ ਇਹ ਸਾਰੇ ਨੂੰ ਜਿਹੜਾ ਉਹ ਤੋੜਿਆ ਗਿਆ, ਹਾਲਾਂ ਫੈਸਲੇ ਤੋਂ ਕੋਈ ਆਸ ਨਹੀਂ ਹੈ, ਪਰ ਤੁਸੀਂ ਚੀਫ ਮਿਨਿਸਟਰਸ ਜਿਹੜੇ ਕਿ ਲੋਕਾਂ ਦੀ ਨੁਮਾਇੰਦਗੀ ਕਰਦੇ ਨੇ, ਕਨਸਟੀਟਿਊਸ਼ਨ ਨਾਲ ਜੁੜੇ ਹੋਏ ਨੇ, ਔਰ ਇਹ ਆਲਰੇਡੀ ਜਿਵੇਂ ਅੱਜ ਇੱਕ ਕਮੈਂਟੇਟਰ ਕਹਿ ਰਿਹਾ ਸੀ ਕਿ ਇਹ ਰਾਮ ਮੰਦਰ ਨਹੀਂ ਬਣ ਰਿਹਾ, ਰਾਮ ਤਾਂ ਸਾਰਿਆਂ ਦਾ ਸੀ, ਉਹਨੇ ਕਾਊਂਟ ਕੀਤਾ ਵੀ ਆ ਸਾਰੇ ਮੁਲਕਾਂ 'ਚ ਅੱਡ-ਅੱਡ ਰਮਾਇਣਾਂ ਦੱਸਦੀਆਂ ਨੇ ਕਿ ਬਈ, ਔਰ ਮੈਨੂੰ ਯਾਦ ਹੈ ਬਚਪਨ ਦੇ ਵਿੱਚ ਇੱਕ ਸਾਡੇ ਇਲਾਕੇ ਦੇ ਵਿੱਚੋਂ ਚੌਧਰੀ ਹਰੀ ਰਾਮ ਨਾਂ ਦਾ ਇੱਕ ਮਿਨਿਸਟਰ ਜਿਹੜਾ ਜਿੱਦਾਂ ਸੀ, ਤੇ ਜਦੋਂ ਉਹਨੇ ਰਾਮਲੀਲਾ ਜਾਂ ਦੂਜੇ ਨੂੰ ਐਡਰੈਸ ਕਰਨਾ ਰਾਮਾਇਣ ਨੂੰ, ਤਾਂ ਉਹਨੇ ਕਾਮਨਲੀ ਉਹਦੇ ਐਡਰੈਸ ਦੀ ਬਿਗਨਿੰਗ ਇਹ ਹੁੰਦੀ ਸੀ ਕਿਉਂਕਿ ਰਿਲੀਜੀਅਸ ਕਰਾਊਡ ਹੁੰਦੀ ਸੀ, ਤਾਂ ਉਹਨੇ ਕਹਿਣਾ ਕਿ ਮੇਰੇ ਰਾਮ ਜੈਸੇ ਅੱਛੇ ਅੱਛੇ ਭਾਈਓ ਔਰ ਸੀਤਾ ਜੈਸੀ ਅੱਛੀ ਅੱਛੀ ਬਹਿਨੋ। ਹੁਣ ਮਤਲਬ ਜੇ ਅਸੀਂ ਈਵਨ ਹਿਸਟੋਰੀਕਲ ਔਰ ਮਾਈਥੋਲੋਜੀਕਲ ਡਿਬੇਟ ਚੋਂ ਪਾਸੇ ਵੀ ਨਿਕਲ ਜਾਈਏ ਤੇ ਇਹ ਇੱਕ ਨਾਰਮਲ ਗੱਲ ਸੀ ਕਿ ਆਮ ਲੋਕ ਜਿਹੜੇ ਨੇ ਉਹ ਈਵਨ ਅਲਾਮਾ ਇਕਬਾਲ ਨੇ ਇਮਾਮੇ ਹਿੰਦ ਕਹਿ ਕੇ ਰਾਮਚੰਦਰ ਜੀ ਦੇ ਉੱਤੇ ਲਿਖਿਆ ਕਿ ਜਿਹੜੇ ਇੱਕ ਭਾਵੇਂ ਉਹ ਨਾਟਕ ਚੋਂ ਨਿਕਲੇ ਹੋਣ ਜਾਂ ਮਾਈਥੋਲੋਜੀ ਚੋਂ ਜਾਂ ਹਿਸਟਰੀ ਚੋਂ, ਜੇ ਇਹਨੂੰ ਨਾ ਵੀ ਕਰੀਏ ਡਿਬੇਟ ਨੂੰ, ਰਾਮ ਜੀ ਇੱਕ ਨੋਬਿਲਿਟੀ ਦੇ ਚਿੰਨ੍ਹ ਦੇ ਤੌਰ ਤੇ ਫੋਕਲੋਰ ਦੇ ਵਿੱਚ ਸੀ, ਰਾਵਣ ਇੱਕ ਈਵਲ ਦੇ ਤੌਰ ਤੇ ਕਿ ਜਿਹਨੇ ਇੱਕ, ਔਰ ਇਹਨੂੰ ਗੁਰਬਾਣੀ 'ਚ ਵੀ ਰੈਫਰ ਕੀਤਾ ਹੋਇਆ। ਲੇਕਿਨ ਜਿਵੇਂ ਉਹ ਕਮੈਂਟੇਟਰ ਕਹਿ ਰਿਹਾ ਸੀ ਕਿ ਇਹ ਜਿਹੜਾ ਅਯੁੱਧਿਆ ਦੇ ਵਿੱਚ ਮੰਦਿਰ ਬਣ ਰਿਹਾ ਇਹ ਰਾਮ ਮੰਦਿਰ ਨਹੀਂ ਹੈ, ਇਹ BJP ਦੇ ਰਾਮ ਦਾ ਮੰਦਿਰ ਹੈ, ਕਿਉਂਕਿ ਇਹ ਉਹਨਾਂ ਨੇ। ਪਰ ਜੇ ਤੁਸੀਂ ਦੇਖੋ ਵੀ ਇਸ ਚੋਂ ਵੀ ਕਸ਼ਮੀਰੀਆਂ ਨੂੰ ਹੀ ਨਹੀਂ, ਭਾਰਤ ਦੇ ਮੁਸਲਮਾਨਾਂ ਨੂੰ ਵੀ, ਭਾਰਤ ਦੀਆਂ ਅਕਲੀਤਾਂ ਨੂੰ ਵੀ ਉਹਨਾਂ ਨੇ ਇਹ ਮੈਸੇਜ ਦਿੱਤਾ ਹੈ ਕਿ ਭਾਈ ਸਾਨੂੰ ਤੁਹਾਡੇ ਨਾ ਕਿਸੇ ਪੀੜ ਦੀ ਪਰਵਾਹ ਹੈ, ਨਾ ਸਾਨੂੰ ਇੰਟਰਨੈਸ਼ਨਲ ਕਮਿਊਨਿਟੀ ਦਾ ਕੀ ਰਿਐਕਸ਼ਨ ਹੋਇਆ ਜਿਹੜੀ ਆਈਨੀ ਗੁੰਡਾਗਰਦੀ 5 ਅਗਸਤ ਨੂੰ ਅਸੀਂ ਕੀਤੀ ਸੀ। ਅਸੀਂ ਤਾਂ ਉਸ ਦਿਨ ਜਿਹੜੀ ਉਸ ਤੋਂ ਪਹਿਲਾਂ ਗੁੰਡਾਗਰਦੀ ਅਸੀਂ 6 ਦਸੰਬਰ 1992 ਨੂੰ ਕੀਤੀ ਸੀ, ਢਾਹ ਕੇ ਉਸ ਬਾਬਰੀ ਮਸਜਿਦ ਨੂੰ, ਔਰ ਉਸ ਆਈਨੀ ਗੁੰਡਾਗਰਦੀ ਦੇ ਉੱਤੇ ਅਸੀਂ ਉਸ ਦਿਨ ਮੋਹਰ ਲਵਾਈ ਸੀ ਜਿਸ ਦਿਨ ਕਰਤਾਰਪੁਰ ਦਾ ਕੋਰੀਡੋਰ ਖੋਲ੍ਹਿਆ ਸੀ ਸੁਪਰੀਮ ਕੋਰਟ ਤੋਂ। ਅਸੀਂ ਅਗੇਨ 5 ਅਗਸਤ ਵਾਲੇ ਦਿਨ ਜਿੱਦਣ ਅਸੀਂ ਕਸ਼ਮੀਰੀਆਂ ਨੂੰ ਉਸ ਫੌਜ ਦੇ ਹਵਾਲੇ ਕਰਕੇ ਲਾਕਡਾਊਨ ਦੇ ਵਿੱਚ ਸੁੱਟਿਆ ਹੋਇਆ, ਉਹਨਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਖੋਹੀਆਂ ਹੋਈਆਂ, ਇਹ ਕਿਉਂ ਜੇ ਰੱਬ ਦੇ ਵਿੱਚ ਯਕੀਨ ਰੱਖਦੇ ਨੇ? ਕੀ ਰੱਬ ਬੇਤਰਸ ਹੈ? ਕੀ ਰੱਬ ਜਿਹੜਾ ਉਹ ਅਦਲ 'ਚ ਯਕੀਨ ਨਹੀਂ ਰੱਖਦਾ? ਕਿਉਂ ਜੇ ਰਾਮ ਦੇ ਭਗਤ ਨੇ? ਲੇਕਿਨ ਇਹੀ ਜਿਹਨੂੰ ਅਸੀਂ ਨਫ਼ਰਤ ਦੀ ਆਈਡੀਓਲੋਜੀ ਕਹਿੰਦੇ ਹਾਂ, ਹਿੰਦੂਤਵਾ ਜਿਹੜੀ ਇਹਨਾਂ ਦੀ ਪੋਲੀਟੀਕਲ ਆਈਡੀਓਲੋਜੀ ਸਾਵਰਕਰ ਨੇ ਖੜੀ ਕੀਤੀ, ਜਿਸ ਬੀਜ ਨੂੰ ਫਿਰ ਹੈਡਗਵੇਅਰ ਨੇ, ਗੋਲਵਲਕਰ ਨੇ, ਮਦਨ ਮੋਹਨ ਮਾਲਵੀਆ ਨੇ ਪਾਣੀ ਦਿੱਤਾ, ਔਰ ਫਾਈਨਲੀ ਉਹ ਨਫ਼ਰਤ ਦਾ ਫਲ ਜਿਹੜਾ ਉਹ ਮੋਦੀ ਔਰ ਵਾਜਪਾਈ ਔਰ ਇਹ ਸਾਰੀ ਕਲਾਸ ਜਿਹੜੀ ਅੱਜ ਨਿਕਲੀ ਹੈ, ਇਹਨਾਂ ਨੇ ਉਹ ਸਾਰਿਆਂ ਨੂੰ ਹੀ ਜਿਹੜਾ 1 ਬਿਲੀਅਨ 300 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਉਹ ਨਫ਼ਰਤ ਦਾ ਫਰੂਟ ਖਵਾ ਰਹੇ ਨੇ ਚਾਰ ਚਫੇਰੇ। ਅੰਗਾਂ ਦੇ ਵਿੱਚ ਵੀ ਨਫ਼ਰਤ ਹੈ, ਅੰਗ ਨੀਲੇ ਪਏ ਹੋਏ ਨੇ ਇਹਨਾਂ ਦੀ ਬਾਡੀ ਪੋਲੀਟਿਕ ਦੇ ਵੀ, ਲੋਕਾਂ ਦੇ ਵੀ, ਔਰ ਅਲਟੀਮੇਟਲੀ ਇਸ ਚੋਂ ਨਫ਼ਰਤ ਦੀ ਕੁੱਖ ਚੋਂ ਨਫ਼ਰਤ ਜਨਮ ਲੈਂਦੀ ਹੈ, ਪਰ ਨਫ਼ਰਤ ਅਲਟੀਮੇਟਲੀ ਫਨਾ ਕਰ ਦਿੰਦੀ ਹੈ। ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ। ਔਰ ਕਲੋਜ਼ਿੰਗ ਤੋਂ ਪਹਿਲਾਂ ਮੈਂ ਜਿਵੇਂ ਕਰੋਨਾ ਦੇ ਹਵਾਲੇ ਨਾਲ ਸਿਚੁਏਸ਼ਨਸ ਦੇ ਉੱਤੇ ਅੱਜ ਹੀ WHO ਦੇ ਚੀਫ ਨੇ ਕਿਹਾ ਵੀ ਇਸ ਗੱਲ ਦੀ ਕੋਈ ਆਸ ਨਾ ਕਰੋ ਕਿ ਇਸ ਸਾਲ ਦੇ ਐਂਡ ਤੱਕ ਜਿਹੜੀ ਹੈ ਵੈਕਸੀਨ ਬਣੇਗੀ, ਔਰ ਉਹਨਾਂ ਕਿਹਾ ਜਦੋਂ ਬਣ ਵੀ ਗਈ ਕਰੋਨਾ ਹੁਣ ਥੋੜੇ ਕੀਤੇ ਜਾਣ ਵਾਲੀ ਨਹੀਂ ਹੈ, ਮਤਲਬ ਇਹ ਹੈ ਕਿ ਕਿਸੇ ਨਾ ਕਿਸੇ ਫਾਰਮ 'ਚ ਇਹਦਾ ਸਪਰੈਡ ਰਹੇਗਾ। ਭਾਰਤ 'ਚ ਪਿਛਲੇ ਕੱਲ ਇੱਕ ਦਿਨ 'ਚ 45,000 ਤੋਂ ਜ਼ਿਆਦਾ ਕੇਸ ਆਏ ਨੇ। ਟੋਟਲ ਕੇਸ ਦੁਨੀਆ 'ਚ ਇਸ ਵੇਲੇ 15,05,49,477 ਨੇ। ਕੁੱਲ ਮੌਤਾਂ 6,33,356 ਨੇ। ਅਮਰੀਕਾ ਦੇ ਵਿੱਚ 4,01,50,887 ਟੋਟਲ ਕੇਸ ਨੇ। 1,46,975 ਡੈਥਸ ਨੇ। ਭਾਰਤ ਦੇ ਵਿੱਚ 1,02,88,130
ਟੋਟਲ ਕੇਸ ਨੇ, 30,645 ਮੌਤਾਂ ਨੇ। ਪਾਕਿਸਤਾਨ ਦੇ ਵਿੱਚ 2,69,191 ਟੋਟਲ ਕੇਸ ਨੇ ਔਰ 5,709 ਡੈਥਸ ਨੇ। ਜੀ ਡਾਕਟਰ ਇਹ ਸਾਹਿਬ ਤੁਹਾਡਾ corona ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਅਹਿਮ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਪਰ ਬ੍ਰੇਕ ਲੈਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਭਾਵੇਂ ਕਿ ਕਰੋਨਾ ਕ੍ਰਾਈਸਿਸ ਉਸੇ ਤਰ੍ਹਾਂ ਹੀ ਚੱਲ ਰਿਹਾ ਸਾਰੇ ਪਾਸੇ, ਸੋ ਅਸੀਂ ਚਾਹਾਂਗੇ ਕਿ ਜੇ ਤੁਸੀਂ ਚਾਹੁੰਦੇ ਹੋ, ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜੀ ਹੱਕ ਸੱਚ ਆਵਾਜ਼ ਜਿਹੜੀ ਹੈਗੀ ਆ ਉਹ TV 84 ਇਸੇ ਤਰ੍ਹਾਂ ਹੀ ਬੁਲੰਦ ਕਰੇ, ਤਾਂ ਤੁਸੀਂ ਸਾਨੂੰ ਵੱਧ ਤੋਂ ਵੱਧ ਮਾਈਕ ਸਹਾਇਤਾ ਭੇਜੋ ਸਾਡੇ ਇਸ ਪਤੇ ਤੇ। ਜਿਸ ਤਰ੍ਹਾਂ ਕਿ ਸਾਡੀ ਵੈਬਸਾਈਟ ਤੇ ਤੁਸੀਂ ਜਾ ਸਕਦੇ ਹੋ, TV 84 ਦੀ ਜਿਹੜੀ ਵੈਬਸਾਈਟ ਹੈ ਉਸ ਤੇ ਜਾ ਕੇ ਤੁਸੀਂ ਪੇਪਲ ਦੀ ਵਰਤੋਂ ਕਰਕੇ 1 ਟਾਈਮ ਵੀ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਔਰ ਤੁਸੀਂ ਸਾਨੂੰ ਜਿਸ ਤਰ੍ਹਾਂ ਕਿ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਵੀ ਕਰ ਸਕਦੇ ਹੋ, 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।